परतन कहानी परागा डॉक्टर इरफान एहसन पाशा होरां दा कहानी परागा है। इस कहानी परागे नूं पंजाबी मरकज़ लाहौर वल्लों छापिया गया है। ਇਹ 2021 ਦੇ ਵਿੱਚ ਛਾਪੇ ਚੜਿਆ। ਇਸ ਦੇ ਫਲੈਪ ਦੇ ਵਿੱਚ ਗੁਲਾਮ ਹੁਸੈਨ ਸਾਜਦ ਹੋਰੀ, ਜ਼ੁਬੈਰ ਅਹਿਮਦ ਤੇ ਅੰਜਮ ਕੁਰੈਸ਼ੀ ਹੋਰਾਂ ਦੇ ਵਿਚਾਰ ਸਾਂਝੇ ਕੀਤੇ ਗਏ ਨੇ। ਗੁਲਾਮ ਹੁਸੈਨ ਸਾਜਦ ਹੋਰੀ ਕਹਿੰਦੇ ਨੇ ਕਿ ਪਰਤਨ ਵਸੇਬ ਦਾ ਪਰਤਨ ਵੀ ਹੈ ਤੇ ਕਹਾਣੀਕਾਰ ਦਾ ਵੀ। ਕਹਾਣੀਆਂ ਸਿੱਧ ਪੱਧਰੀਆਂ ਨੇ, ਪਰ ਇੱਕ ਅੱਧ ਕਹਾਣੀ ਤੋਂ ਅੱਡ ਤੁਸੀਂ ਕਿਸੇ ਕਹਾਣੀ ਦਾ ਸਿੱਟਾ ਆਪੋ ਰੀਤੀ ਨਹੀਂ ਕੱਢ ਸਕਦੇ। ਉਹਨਾਂ ਦੇ ਤੱਤ ਸਾਡੀ ਸੋਚ ਤੋਂ ਵੱਖਰੇ, ਸਗੋਂ ਉਹਨੂੰ ਬਦਲ ਦਿੰਦੇ ਨੇ। ਇਸੇ ਤਰ੍ਹਾਂ ਜ਼ੁਬੈਰ ਅਹਿਮਦ ਹੋਰਾਂ ਦੇ ਵਿਚਾਰ ਜਿਹੜੇ ਨੇ ਉਹ ਇਸ ਤਰ੍ਹਾਂ ਨੇ। ਇਰਫਾਨ ਪਾਸ਼ਾ ਦੀ ਕਿਤਾਬ ਪਰਤਨ ਸਾਡੀ ਪੰਜਾਬੀ ਬੋਲੀ ਵਿੱਚ ਚੰਗਾ ਵਾਧਾ ਹੈ। ਇਸ ਕਿਤਾਬ ਵਿੱਚ ਕੋਈ ਵਿਸ਼ੇ ਐਸਾ ਨਹੀਂ ਹੈ ਜਿਸ ਉੱਤੇ ਉਹਨਾਂ ਨਾਂ ਲਿਖਿਆ ਹੋਵੇ। ਪਾਸ਼ਾ ਜੀ ਨੂੰ ਕਹਾਣੀ ਪਾਉਣੀ ਵੀ ਆਉਂਦੀ ਹੈ ਤੇ ਕਰਨੀ ਵੀ। ਇਸੇ ਤਰ੍ਹਾਂ ਅੰਜਮ ਕੁਰੈਸ਼ੀ ਹੋਰੀ ਆਪਣੇ ਵਿਚਾਰ ਸਾਂਝੇ ਕਰਦੀਆਂ ਨੇ। ਕਹਾਣੀ ਹੱਡ ਬੀਤੀ ਹੋਵੇ ਜਾਂ ਜੱਗ ਬੀਤੀ, ਉਹਦਾ ਸਿਰਾ ਕਦੀ ਕਹਾਣੀਕਾਰ ਦੇ ਹੱਥ ਹੁੰਦਾ ਹੈ ਤੇ ਕਦੀ ਕਾਰੀ ਦੇ ਅੰਦਰੋਂ ਉਹਦੀ ਆਉਂਦੀ ਆਵਾਜ਼। ਇਰਫਾਨ ਪਾਸ਼ਾ ਦੀ ਕਹਾਣੀਆਂ ਦੀ ਇਸ ਪੰਡੋਕਲੀ ਵਿੱਚ ਵੰਨ ਸਵੰਨੇ ਲੋਕ ਸਾਹ ਪਏ ਲੈਂਦੇ ਦਿਸਦੇ ਨੇ। ਐਸੀ ਤਿੰਨ ਲਿਖਾਰੀਆਂ ਦੀ ਇਰਫਾਨ ਪਾਸ਼ਾ ਹੋਰਾਂ ਦੀਆਂ ਕਹਾਣੀਕਾਰੀ ਬਾਰੇ ਰਾਏ। ਹੁਣ ਅਸੀਂ ਵੇਖਦੇ ਹਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਕਹਾਣੀਆਂ ਸ਼ਾਮਿਲ ਨੇ। ਆਂਟੀ, ਚੇਲੀ, ਪਰਤਨ, ਸਿਧਾਰਥ, ਵਿਚੋਲਨ, ਤਾਉਨ, ਮੂਰਤਕਾਰ, ਕੌਮੀ ਸਲਾਮਤੀ ਕਾਨਫਰੰਸ, ਅੰਤਲ, ਸੁਨਾਮੀ, ਕਾਲੇ ਦੀ ਕਾਟ, ਚੰਨੋ, ਹਮਰਾਈ, ਭਾਬੀ, ਰਿਛਨੀ, ਭੋਲਾ, ਸਟਪਨੀ, ਕਰਜ਼ਾ, ਪੂੰਛਲ, ਰੁੱਖ ਤੇ ਵਲੇ। ਇਹ ਕਹਾਣੀਆਂ ਜਿਵੇਂ ਕਿ ਗੁਲਾਮ ਹੁਸੈਨ ਸਾਜਦ ਹੋਰਾਂ ਨੇ ਕਿਹਾ ਹੈ ਕਿ ਸਿੱਧ ਪੱਧਰੀਆਂ ਕਹਾਣੀਆਂ ਨੇ। ਕਹਾਣੀ ਆਮ ਜੀਵਨ ਤੋਂ ਲਈ ਗਈ ਕਹਾਣੀ ਹੈ। ਕਹਾਣੀ ਦਾ ਜਿਹੜਾ ਮੁੱਢ ਹੈ, ਇਰਫਾਨ ਪਾਸ਼ਾ ਦੀ ਕਹਾਣੀ ਦਾ ਮੁੱਢ ਹੈ, ਉਹ ਕਹਾਣੀ ਪੜ੍ਹਨ ਵਾਲੇ ਨੂੰ ਤਜੱਸੁਸ ਵੱਲ ਲੈ ਜਾਂਦਾ ਹੈ। ਮੁੱਢ ਤੋਂ ਹੀ ਜਿਹੜਾ ਕਹਾਣੀਕਾਰ ਤਜੱਸੁਸ ਕਾਇਮ ਕਰਨ ਦੇ ਨਾਲ ਪੜ੍ਹਨਹਾਰ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਉਹ ਤਖਲੀਕਕਾਰ ਤੇ ਪੜ੍ਹਨਹਾਰ ਦੇ ਵਿਚਕਾਰ ਜਿਹੜਾ ਫਾਸਲਾ ਹੈ ਉਹ ਮੁਕਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ। ਇਰਫਾਨ ਪਾਸ਼ਾ ਹੋਰੀ ਕਹਾਣੀ ਦੇ ਵਿੱਚ ਵਜ਼ਾਹਤਾਂ ਨਹੀਂ ਦਿੰਦੇ, ਕਿਉਂ ਜੇ ਇਸ ਤਰ੍ਹਾਂ ਕਹਾਣੀ ਦੀ ਰਫਤਾਰ ਮੱਧਮ ਹੋ ਜਾਂਦੀ ਹੈ। ਟੂ ਦੀ ਪੁਆਇੰਟ ਗੱਲ ਕਰਦੇ ਨੇ। ਥੋੜ੍ਹੇ ਲਫ਼ਜ਼ਾਂ ਨਾਲ ਚੋਖੀ ਗੱਲ, ਵੱਡੀ ਗੱਲ ਕਰਨ ਦਾ ਜਿਹੜਾ ਚੱਜ ਹੈ ਉਹਨਾਂ ਕੋਲ ਮੌਜੂਦ ਹੈ। ਪਹਿਲੀ ਕਹਾਣੀ ਆਂਟੀ ਦੇ ਹੀ ਮੁੱਢ ਦੇਖਦੇ ਹਾਂ। ਨੀ ਸੱਸੀਏ ਬੇਖਬਰੇ, ਰਾਤ ਤੱਕ ਦੀ ਨੀਂਦ ਨਾ ਮਾਨੇ। ਅਮਜਦ ਟਾਈ ਦੀ ਨੋਟ ਬਣਦਿਆਂ ਗੁਨਗੁਨਾਇਆ, ਓਏ ਸੱਸੀ ਦਿਆ ਬੱਚਿਆ, ਮੈਂ ਹਾਲੀ ਵੀ ਕਹਿਣਾ ਕਿ ਇਹ ਆਂਟੀਆਂ ਬੜੀਆਂ ਖਤਰਨਾਕ ਹੁੰਦੀਆਂ ਨੇ। ਜ਼ਫਰ ਨੇ ਉਹਨੂੰ ਟੋਕਿਆ ਤੇ ਉਹ ਵਾਲ ਵਾਂਦਾ ਵਾਂਦਾ ਖਲੋ ਕੇ ਟੁਕਵੇਂ ਲਹਿਜੇ ਵਿੱਚ ਬੋਲਿਆ, ਕੀ ਉਹ ਆਪਣੇ ਜੁੱਸੇ ਨਾਲ ਬੰਬ ਬੰਨੀ ਫਿਰਦੀਆਂ ਨੇ? ਦੇਖੋ, ਕਹਾਣੀ ਦਾ ਮੁੱਢ ਹੀ ਕਹਾਣੀ ਦੇ ਵਿੱਚ ਦਿਲਚਸਪੀ, ਤਜੱਸੁਸ ਪਾਵਨ ਦੇ ਵਿੱਚ
ਅਹਿਮ ਕਿਰਦਾਰ ਅਦਾ ਕਰ ਦਿੰਦਾ ਹੈ। ਇਹ ਇੱਕ ਵਧੀਆ ਕਹਾਣੀਕਾਰ ਦਾ ਢੰਗ ਹੁੰਦਾ ਹੈ ਕਿ ਉਹ ਸ਼ੁਰੂ ਵਿੱਚ ਹੀ ਪੜ੍ਹਨ ਵਾਲੇ ਨੂੰ ਆਪਣੇ ਨਾਲ ਜੋੜਦਾ ਹੈ ਅਤੇ ਕਹਾਣੀ ਫਿਰ ਅੱਗੇ ਕੀ ਹੋਏਗਾ ਉਸ ਦੇ ਨਾਲ ਨਾਲ ਅਗਾਂਹ ਚੱਲਦੀ ਰਹਿੰਦੀ ਹੈ। ਇਸ ਨੂੰ ਪੰਜਾਬੀ ਮਰਕਜ਼ ਨੇ ਛਾਪਿਆ। ਜੂਨ 2021 ਦੇ ਵਿੱਚ ਇਹ ਕਹਾਣੀ ਜਿਹੜੀ ਹੈ, ਕਹਾਣੀ ਪਰਾਗਾ ਜਿਹੜਾ ਹੈ ਛਾਪੇ ਚੜ੍ਹਿਆ। ਇਹਦਾ ਮੁੱਲ ਕੀਮਤ ਜਿਹੜੀ ਹੈ 200 ਰੁਪਏ ਹੈ। ਪੰਜਾਬੀ ਮਰਕਜ਼ ਅਜ਼ੀਜ਼ ਮੰਜ਼ਲ 129 ਹਮਜ਼ਾ ਟਾਊਨ 19th ਕਿਲੋਮੀਟਰ 19ਵਾਂ ਕਿਲੋਮੀਟਰ ਫਿਰੋਜ਼ਪੁਰ ਰੋਡ ਲਾਹੌਰ ਤੋਂ ਇਹ ਕਿਤਾਬ ਮੰਗਵਾਈ ਜਾ ਸਕਦੀ ਹੈ। ਇਸ ਕਿਤਾਬ ਦੇ ਕੁੱਲ ਸਫ਼ੇ ਜੇ ਵੇਖੀਏ ਤੇ ਇਸ ਕਿਤਾਬ ਦੇ ਕੁੱਲ ਸਫ਼ੇ ਬਣ ਜਾਂਦੇ ਨੇ 143। ਇਸ ਕਿਤਾਬ ਦੇ ਅੰਦਰ ਜਿਵੇਂ ਕਿ ਦੱਸਿਆ ਗਿਆ, ਕਹਾਣੀਕਾਰ ਨੇ ਕਹਾਣੀਆਂ ਜਿਹੜੀਆਂ ਸ਼ਾਮਿਲ ਕੀਤੀਆਂ ਨੇ ਉਹਦੇ ਵਿੱਚ ਅੱਜ ਦਾ ਨਿਜ਼ਾਮ, ਅੱਜ ਦਾ ਦੌਰ, ਅੱਜ ਦੇ ਖਿਆਲਾਤ ਅਤੇ ਅੱਜ ਦੇ ਕਿਰਦਾਰ ਨੇ। ਉਹ ਕਹਾਣੀ ਨੂੰ ਬਹੁਤ ਖੂਬਸੂਰਤ ਅੰਦਾਜ਼ ਨਾਲ ਸ਼ੁਰੂ ਕਰਦੇ ਨੇ, ਫਿਰ ਕਹਾਣੀ ਦੇ ਵਿੱਚ ਨਵੇਂ ਮਾਅਨੇ ਜਿਹੜੇ ਨੇ ਉਹ ਕੱਢਦੇ ਰਹਿੰਦੇ ਨੇ, ਕਿਉਂ ਜੇ ਉਹਨਾਂ ਦਾ ਮਿਜ਼ਾਜ ਅਜਿਹਾ ਹੈ ਕਿ ਉਹ ਮੁਕਾਲਮੇ ਜਿਹੜੇ ਨੇ ਉਹ ਜ਼ਰੂਰੀ ਦਿੰਦੇ ਨੇ ਅਤੇ ਉਹ ਮੁਕਾਲਮੇ ਜਿਹੜੇ ਨੇ ਉਹ ਕਹਾਣੀ ਦੀ ਟੋਰ ਨੂੰ ਨਾਲ ਲੈ ਕੇ ਜੋੜਦੇ ਨੇ ਅਤੇ ਇਹੀ ਕਿਰਦਾਰ ਜਿਹੜੇ ਨੇ ਉਹ ਜਦੋਂ ਕਹਾਣੀਕਾਰ ਦੇ ਹੱਥ ਆਉਂਦੇ ਨੇ ਅਤੇ ਕਹਾਣੀਕਾਰ ਜਿਹੜਾ ਮੰਜ਼ਰ ਬਿਆਨ ਕਰਦਾ ਹੈ, ਜਿਹੜਾ ਆਲ ਦੁਆਲਾ ਬਿਆਨ ਕਰਦਾ ਹੈ, ਫਿਰ ਉਹ ਵੀ ਇੰਨਾ ਭਰਿਆ ਹੋਇਆ ਅਤੇ ਇੰਨਾ ਖੂਬਸੂਰਤ ਹੁੰਦਾ ਹੈ ਕਿ ਇੰਝ ਲੱਗਦਾ ਹੈ ਕਿ ਕਹਾਣੀਕਾਰ ਨੇ ਉਹ ਕਹਾਣੀਆਂ ਆਪਣੇ ਉੱਤੇ ਖੁਦ ਹੰਢਾਈਆਂ ਹੋਈਆਂ ਨੇ। ਕਹਾਣੀ ਦਾ ਮਤਲਬ ਸਿਰਫ ਵਾਕਿਆਤ ਦਾ ਇੱਕ ਸਿਲਸਿਲਾ ਦੱਸਣਾ ਨਹੀਂ ਹੁੰਦਾ, ਸਗੋਂ ਕਹਾਣੀ ਜਿਹੜੀ ਹੈ ਉਹ ਇੱਕ ਤਕਨੀਕ ਅਤੇ ਇੱਕ ਤਖਲੀਕੀ ਸਲਾਹੀਅਤ ਵੀ ਮੰਗਦੀ ਹੈ, ਜਿਹੜੀ ਅਸੀਂ ਦੇਖਦੇ ਹਾਂ ਕਿ ਡਾਕਟਰ ਇਰਫਾਨ ਅਹਿਸਨ ਪਾਸ਼ਾ ਹੋਰਾਂ ਦੀਆਂ ਕਹਾਣੀਆਂ ਦੇ ਵਿੱਚ ਮੌਜੂਦ ਹੈ। ਉਹਨਾਂ ਦੀ ਹਰ ਕਹਾਣੀ ਸਵਾਦਲੀ ਅਤੇ ਪੜ੍ਹਨਹਾਰ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਉਹਨਾਂ ਦੀ ਇੱਕ ਕਹਾਣੀ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਜਿਸ ਤੋਂ ਉਹਨਾਂ ਦੇ ਪੁਖਤਾ ਬਿਆਨੀਆਂ ਜਿਹੜਾ ਢੰਗ ਹੈ ਉਹ ਨਜ਼ਰ ਆਏਗਾ। ਸਫ਼ਾ ਨੰਬਰ 142 'ਤੇ ਉਹ ਲਿਖਦੇ ਨੇ, ਜਦੋਂ ਮੈਂ ਆਟਾ ਪੀਣ ਵਾਲੀ ਚੱਕੀ ਦਾ ਖਰਾਸ ਵਾਲਾ ਮੋੜ ਮੁੜਿਆ ਤੇ ਹੱਕਾ ਬੱਕਾ ਰਹਿ ਗਿਆ। ਸਾਹਮਣੇ ਰੜਾ ਮੈਦਾਨ ਸੀ, ਸਦੀਆਂ ਦਾ ਜਾਨੂ ਬੋੜ ਕਿਧਰੇ ਜੰਗਲਾਂ ਨੂੰ ਬੋੜ ਗਿਆ ਸੀ, ਅਤੇ ਉੱਥੇ ਉੱਗੇ ਹੋਏ ਬਿਜਲੀ ਦੇ ਵੱਲੇ ਮੈਨੂੰ ਦੰਦੀਆਂ ਕਚਾ ਰਹੇ ਸਨ। ਨਾ ਕੋਈ ਤਾਸ਼ ਵਾਲਾ ਬਾਬਾ ਸੀ ਅਤੇ ਨਾ 12 ਟਹਿਣੀ ਵਾਲਾ, ਨਾ ਬਾਬੇ ਦੀਆਂ ਗਾਵਾਂ ਅਤੇ ਨਾ ਮਿੱਟੀ ਦੇ ਭਾਂਡਿਆਂ ਵਾਲੇ ਟਪੜੀਵਾਸ, ਨਾ ਨੂਰ ਬੋਣਾ ਸੀ ਅਤੇ ਨਾ ਹੀ ਮੂਬਾ ਕਸਾਈ। ਬੋੜ ਖੋਰੇ ਇਹ ਸਭ ਕੁਝ ਤੇ ਪਿੰਡ ਦੀ ਜ਼ਿੰਦਗੀ ਦੀਆਂ ਬਹਾਰਾਂ ਨਾਲ ਹੀ ਲੈ ਗਿਆ ਸੀ, ਜਾਂ ਫਿਰ ਬੋੜ ਲਾਉਣ ਵਾਲੇ ਬਜ਼ੁਰਗ ਦੀ ਬਦਦੁਆ ਲੱਗ ਗਈ ਸੀ ਭਈ ਜਿੱਥੇ ਜ਼ਿੰਦਗੀ ਮੌਜਾਂ ਮਾਣਦੀ ਸੀ ਉੱਥੇ ਸ਼ਮਸ਼ਾਨ ਘਾਟ ਵਰਗਾ ਸਨਾਟਾ ਅਤੇ ਉਜਾੜ ਪੈ ਗਿਆ ਸੀ। ਤੁਸੀਂ ਉਹਨਾਂ ਦਾ ਬਿਆਨਾ, ਉਹਨਾਂ ਦੀ ਕਹਾਣੀ ਦੇ ਵਿੱਚ ਜਿਹੜਾ ਬਿਆਨ ਕਰਨ ਦਾ ਢੰਗ ਹੈ ਉਹ ਦੇਖਿਆ ਕਿ ਉਹ ਕਿਵੇਂ ਮਹਿਸੂਸਾਤ ਨੂੰ ਆਪਣੇ ਲਫ਼ਜ਼ਾਂ ਵਿੱਚ ਬਿਆਨ ਕਰਦੇ ਨੇ। ਇਹਦੇ ਵਿੱਚ ਜਿਹੜਾ ਉਹ ਦ੍ਰਿਸ਼ ਬਿਆਨ ਕਰ ਰਹੇ ਨੇ, ਜਿਹੜਾ ਉਹ ਖਿਆਲ ਬਿਆਨ ਕਰ ਰਹੇ ਨੇ, ਉਹਦੇ ਵਿੱਚ ਇੰਝ ਲੱਗਦਾ ਹੈ ਕਿ ਉਹ ਦੁੱਖ, ਉਹ ਕਰਬ ਜਿਹੜਾ ਹੈ, ਉਹ ਤਸੀਰ ਜਿਹੜੀ ਹੈ ਕਰਬ ਦੀ, ਉਹ ਪੜ੍ਹਨਹਾਰ ਜਿਹੜਾ ਹੈ ਉਹ ਮਹਿਸੂਸ ਕਰਨ ਲੱਗਦਾ ਹੈ। ਜ਼ੁਬਾਨ ਅਤੇ ਮਾਹੌਲ ਦੀ ਸੂਰਤ ਦੇ ਨਾਲ ਨਾਲ ਉਹ ਆਪਣੇ ਲਫ਼ਜ਼ਾਂ ਨੂੰ ਵੀ ਬਦਲਦੇ ਨੇ ਅਤੇ ਅਜਿਹਾ ਬਦਲਦੇ ਨੇ ਕਿ ਕਹਾਣੀ ਜਜ਼ਬਿਆਂ ਤੋਂ ਵੱਧ ਅਹਿਸਾਸ ਨੂੰ ਛੂਹਣ ਲੱਗਦੀ ਹੈ। ਅਤੇ ਜੇ ਇੱਕ ਵਧੀਆ ਕਹਾਣੀਕਾਰ ਕਿਸੇ ਪੜ੍ਹਨਹਾਰ ਦੇ ਅਹਿਸਾਸ ਨੂੰ ਨਹੀਂ ਛੂਹ ਸਕਦਾ ਅਤੇ ਉਹਦੇ ਫਨ ਵਿੱਚ ਪਕਿਆਈ ਨਹੀਂ, ਕਚਿਆਈ ਹੁੰਦੀ ਹੈ।
ਸਾਡੇ ਕੋਲ ਡਾਕਟਰ ਇਰਫਾਨ ਪਾਸ਼ਾ ਹੋਰਾਂ ਦੀਆਂ ਕਹਾਣੀਆਂ ਦੇ ਵਿੱਚ ਨਵੇਕਲੇ ਤਜਰਬੇ ਵੀ ਮਿਲਦੇ ਨੇ, ਅਤੇ ਕਹਾਣੀ ਦੇ ਜਿਹੜੇ ਮੌਜ਼ੂ ਨੇ ਉਹਨਾਂ ਵਿੱਚ ਹੋਰ ਵੀ ਨਵੇਂ ਮੌਜ਼ੂ 'ਤੇ ਲਿਖਿਆ ਜਾ ਸਕਦਾ ਹੈ, ਕਿਉਂ ਜੇ ਉਹ ਕਹਾਣੀ ਜਿਹੜੀ ਲਿਖਦੇ ਪਏ ਨੇ ਉਹਦੇ ਵਿੱਚ ਉਹਨਾਂ ਨੇ ਕਾਫੀ ਅਰਸੇ ਤੋਂ ਲਿਖ ਰਹੇ ਨੇ। ਉਹਨਾਂ ਨੇ ਕੁਛ ਆਪਣੀਆਂ ਪੁਰਾਣੀਆਂ ਕਹਾਣੀਆਂ ਵੀ ਇਸ ਪਰਾਗੇ ਵਿੱਚ ਸ਼ਾਮਲ ਕਰ ਲਈਆਂ ਨੇ, ਜਿਹਦੇ ਵਿੱਚ ਜਜ਼ਬਾਤੀ ਵਾਬਸਤਗੀ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਡਾਕਟਰ ਇਰਫਾਨ ਅਹਿਸਨ ਪਾਸ਼ਾ ਹੋਰੀ ਜਿਨਸੀ ਰਮਜ਼ੀਅਤ ਨਗਾਰੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਅਤੇ ਜਿਨਸ ਦੇ ਮੌਜ਼ੂ ਦੇ ਹਵਾਲੇ ਨਾਲ ਉਹਨਾਂ ਦੀਆਂ ਕਹਾਣੀਆਂ ਵੇਖੀਆਂ ਜਾ ਸਕਦੀਆਂ ਨੇ। ਉਹਨਾਂ ਵਿੱਚ ਜ਼ਿਆਦਾ ਮੌਜ਼ੂ ਜਿਹੜੇ ਕਹਾਣੀਆਂ ਦੇ ਉਹ ਜਿਨਸ ਦੁਆਲੇ ਘੁੰਮ ਰਹੇ ਨੇ, ਅਤੇ ਕਿਧਰੇ ਕਿਧਰੇ ਉਹ ਇਨਸਾਨੀ ਨਫਸੀਆਤ ਦੇ ਹਵਾਲੇ ਨਾਲ ਤਫਸੀਲੀ ਅੰਦਾਜ਼ ਜਿਹੜਾ ਹੈ ਉਹ ਅਪਣਾ ਲੈਂਦੇ ਨੇ। ਮਜਮੂਈ ਤੌਰ 'ਤੇ ਜੇ ਵੇਖੀਏ, ਪਰਤਨ ਕਹਾਣੀਆਂ ਡਾਕਟਰ ਇਰਫਾਨ ਅਹਿਸਨ ਪਾਸ਼ਾ ਹੋਰਾਂ ਦੀਆਂ ਅਜਿਹੀਆਂ ਕਹਾਣੀਆਂ ਨੇ ਜਿਹੜੀਆਂ ਆਪਣੀਆਂ ਖੂਬਸੂਰਤ ਤਕਨੀਕੀ ਅੰਦਾਜ਼, ਤਖਲੀਕੀ ਰੰਗ ਢੰਗ ਅਤੇ ਫਿਕਸ਼ਨ ਦੇ ਵਧੀਆ ਬਿਆਨਨ ਢੰਗ ਦੇ ਨਾਲ ਨਾਲ ਉਹ ਸਾਨੂੰ ਜਿਹੜੀਆਂ ਨੇ ਮੁਤਾਸਿਰ ਕਰਦੀਆਂ ਨੇ, ਅਤੇ ਆਸ ਕਰਨੇ ਆ ਕਿ ਡਾਕਟਰ ਇਰਫਾਨ ਅਹਿਸਨ ਪਾਸ਼ਾ ਹੋਰੀ ਇਹ ਕਹਾਣੀਆਂ ਇਸ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਲਿਖਦੇ ਰਹਿਣਗੇ, ਅਤੇ ਬਹੁਤ ਜ਼ਿਆਦਾ ਉਹਨਾਂ ਦੇ ਕਹਾਣੀ ਪਰਾਗੇ ਜਿਹੜੇ ਨੇ ਉਹ ਸਾਨੂੰ ਪੜ੍ਹਨ ਨੂੰ ਮਿਲਦੇ ਰਹਿਣਗੇ।